ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਤੁਹਾਡੇ ਵਫਾਦਾਰ ਸਾਥੀ ਹੁੰਦੇ ਨੇ, ਤੁਸੀਂ ਦੇਖਿਆ ਹੋਏਗਾ ਅਕਸਰ ਉਹ ਨਜ਼ਰ ਅੰਦਾਜ਼ ਹੋ ਜਾਂਦੇ ਨੇ। ਜਾਂ ਅਗਰ ਤੁਸੀਂ ਖੁਦ ਵਫਾਦਾਰ ਜੇ ਕਿਸੇ ਨਾਲ ਵਫਾਦਾਰੀ ਕੀਤੀ ਹੈ ਤੇ ਉਹ ਤੁਹਾਨੂੰ ਕੋਈ ਸਮਝਦਾ ਹੀ ਨਹੀਂ। ਇਹਦੇ ਪਿੱਛੇ ਸਾਇੰਸ ਕੀ ਹੈ? ਅੱਛਾ, ਹੁੰਦਾ ਹੈ ਕਿ ਅਗਰ ਤੁਸੀਂ ਵਫਾਦਾਰ ਜੇ ਤੇ ਵਫਾਦਾਰੀ ਜਿਵੇਂ ਤੁਸੀਂ ਕਰੋਗੇ, ਤੁਸੀਂ ਉਹਦੀ ਫਿਕਰ ਕਰੋਗੇ, ਉਸ ਇਨਸਾਨ ਦੀ, ਉਸ ਇਨਸਾਨ ਵਾਸਤੇ ਅੱਛਾ ਸੋਚੋਗੇ। ਇਹਦੀ ਵਜ੍ਹਾ ਤੁਸੀਂ ਮੁਸਲਸਲ ਪਰੇਸ਼ਾਨ ਰਹੋਗੇ, ਓਵਰ ਥਿੰਕ ਕਰੋਗੇ, ਔਰ ਇਹ ਵਫਾਦਾਰੀ 'ਚ ਹੁੰਦਾ। ਅਬ ਹੁੰਦਾ ਕੀ ਹੈ ਕਿ ਵਫਾਦਾਰੀ ਦੀ ਇੱਕ ਨਿਸ਼ਾਨੀ ਇਹ ਹੁੰਦੀ ਕਿ ਤੁਸੀਂ ਮੁਸਲਸਲ ਉਸ ਬੰਦੇ ਦਾ ਖਿਆਲ ਕਰਦੇ ਜੀ, ਮੁਸਲਸਲ ਉਹਦੇ ਨਾਲ ਲੱਗੇ ਰਹਿੰਦੇ ਜੀ। ਤੇ ਸਾਈਕੋਲੋਜੀ ਇਹ ਕਹਿੰਦੀ ਕਿ ਅਗਰ ਤੁਸੀਂ ਕਿਸੇ ਇਨਸਾਨ ਨਾਲ ਮੁਸਲਸਲ ਇੱਕ ਚੀਜ਼ ਉਹਨੂੰ ਪ੍ਰੋਵਾਈਡ ਕਰ ਰਹੇ ਜੇ, ਦੇ ਰਹੇ ਜੇ, ਤੇ ਉਹਦਾ ਜਿਹੜਾ ਦਿਮਾਗ ਹੁੰਦਾ ਨਾ, ਉਹ ਇਸ ਚੀਜ਼ ਨੂੰ ਪਿਆਰ ਨਹੀਂ ਸਮਝਦਾ, ਕੇਅਰ ਨਹੀਂ ਸਮਝਦਾ, ਬਲਕਿ ਉਹਦਾ ਬ੍ਰੇਨ ਇਹ ਸਮਝ ਲੈਂਦਾ ਹੈ ਕਿ ਇਹ ਤੁਹਾਡੀ ਸ਼ਾਇਦ ਆਦਤ ਹੈ, ਇਹ ਸ਼ਾਇਦ ਤੁਹਾਡੀ ਆਦਤ ਹੈ ਜਿਹਦੀ ਵਜ੍ਹਾ ਤੋਂ ਤੁਸੀਂ ਖਿਆਲ ਕਰਦੇ ਜੀ। ਕੋਈ ਮੇਰੇ ਵਾਸਤੇ ਨਹੀਂ ਕਰਦੇ, ਉਹ ਅਗਲਾ ਇਨਸਾਨ ਇਹ ਸਮਝ ਰਿਹਾ ਹੁੰਦਾ ਲਾਸ਼ੌਰੀ ਤੌਰ ਤੇ ਇਸ ਵਾਸਤੇ ਉਹ ਤੁਹਾਨੂੰ ਨਜ਼ਰ ਅੰਦਾਜ਼ ਕਰਦਾ ਹੈ। ਉਹ ਇਹ ਸਮਝਦਾ ਕਿ ਤੁਹਾਡੀ ਆਦਤ ਹੈ ਅੱਛਾ ਕਰਨਾ, ਤੁਹਾਡੀ ਆਦਤ, ਤੁਸੀਂ ਵੈਸੇ ਹੀ ਅੱਛੇ ਜੇ। ਇਸ ਵਾਸਤੇ ਉਹ ਤੁਹਾਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਅਗਰ ਤੁਸੀਂ ਚਾਹੁੰਦੇ ਜੇ ਕਿ ਉਸ ਬੰਦੇ ਨੂੰ ਵਫਾ ਵੀ ਦਿਓ ਔਰ ਤੁਸੀਂ ਪਰੇਸ਼ਾਨ ਵੀ ਨਾ ਰਹੋ, ਤੇ ਤੁਹਾਨੂੰ ਪਤਾ ਕੀ ਕੰਮ ਕਰਨਾ ਹੈ? ਤੁਸੀਂ ਉਸ ਬੰਦੇ ਨਾਲ ਮੁਸਲਸਲ ਮੁਸਲਸਲ ਕਾਂਸਟੈਂਟ ਉਹਦਾ ਖਿਆਲ ਕਰਨਾ ਛੱਡ ਦਿਓ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਦਾ ਖਿਆਲ ਨਹੀਂ ਕਰਨਾ, ਜਦੋਂ ਜ਼ਰੂਰਤ ਹੈ ਉਦੋਂ ਜਾਓ। ਕੋਈ ਬਾਉਂਡਰੀ ਸੈੱਟ ਕਰੋ ਉਹਦੇ ਵਾਸਤੇ ਕਿ ਇਸ ਬੰਦੇ ਵਾਸਤੇ ਇਹ ਮਸਲਾ ਹੋਏਗਾ ਤੇ ਮੈਂ ਜਾਵਾਂਗਾ। ਇਹ ਨਹੀਂ ਕਿ ਹਰ ਟਾਈਮ ਉਹਦਾ ਤੁਸੀਂ ਖਿਆਲ ਕਰਨਾ ਸ਼ੁਰੂ ਕਰ ਦਿਓ। ਹਰ ਟਾਈਮ ਕਰੋਗੇ ਤੇ ਉਹ ਇਸ ਨੂੰ ਰੂਟੀਨ ਸਮਝੇਗਾ, ਤੁਹਾਡੀ ਇੱਕ ਆਦਤ ਸਮਝ ਲਏਗਾ ਤੇ ਤੁਹਾਨੂੰ ਇਗਨੋਰ ਕਰੇਗਾ। ਔਰ ਫਿਰ ਯਾਦ ਰੱਖਿਆ ਜੇ, ਜਦੋਂ ਤੁਹਾਨੂੰ ਇਗਨੋਰ ਕਰੇਗਾ ਨਾ, ਤੁਹਾਨੂੰ ਜ਼ਿਆਦਾ ਬੇਚੈਨੀ ਹੋਏਗੀ, ਸਟ੍ਰੈਸ ਹੋਏਗੀ, ਤੁਸੀਂ ਪਰੇਸ਼ਾਨ ਹੋਗੇ। ਔਰ ਅਕਸਰ ਤੁਸੀਂ ਦੇਖਿਆ ਹੋਏਗਾ, ਅਕਸਰ ਲੋਕ ਜਿਹੜੇ ਵਫਾਦਾਰ ਲੋਕ ਹੁੰਦੇ ਨੇ, ਉਹ ਅਕਸਰ ਪਰੇਸ਼ਾਨ ਕਿਉਂ ਰਹਿੰਦੇ ਨੇ? ਇਸੇ ਵਜ੍ਹਾ ਤੋਂ ਰਹਿੰਦੇ ਨੇ। ਲੇਕਿਨ ਤੁਸੀਂ ਵਫਾਦਾਰੀ ਕਰਕੇ ਵੀ ਖੁਸ਼ ਰਹਿ ਸਕਦੇ ਜੇ। ਕਿਵੇਂ? ਕਿ ਤੁਸੀਂ ਜ਼ਰੂਰਤ ਦੇ ਟਾਈਮ ਉਹਦੀ ਹੈਲਪ ਕਰਨੀ, ਉਹਨੂੰ ਰਿਅਲਾਈਜ਼ ਹੋਣ ਦਿਓ ਕਿ ਤੁਹਾਡੀ ਕੋਈ ਇੰਪੋਰਟੈਂਸ ਹੈ। ਤੁਸੀਂ ਉਹਨੂੰ ਰਿਅਲਾਈਜ਼ ਹੀ ਨਹੀਂ ਹੋਣ ਦਿੰਦੇ, ਤੁਸੀਂ ਯਾਨੀ ਕਿ ਨਸ ਨਸ ਕੇ ਉਹਦੀ ਜਾ ਕੇ ਤੁਸੀਂ ਹੈਲਪ ਕਰੋਗੇ ਤੇ ਉਹਨੂੰ ਤੇ ਮਹਿਸੂਸ ਹੀ ਨਹੀਂ ਹੋਏਗਾ। ਉਹਨੂੰ ਥੋੜੀ ਜਿਹੀ ਕਮੀ ਫੀਲ ਹੋਣ ਦੇ। ਕੋਈ ਬਾਉਂਡਰੀ ਸੈੱਟ ਕਰੋ, ਆਪਣੀ ਸੈਲਫ ਰਿਸਪੈਕਟ ਦਾ ਖਿਆਲ ਕਰੋ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਉਹਦਾ ਖਿਆਲ ਨਹੀਂ ਕਰਨਾ, ਖਿਆਲ ਕਰੋ, ਲੇਕਿਨ ਇhtiyat ਨਾਲ ਕਰੋ। ਉਹਨੂੰ ਰਿਅਲਾਈਜ਼ ਕਰਵਾਓ, ਉਹਨੂੰ ਪਤਾ ਚੱਲੇ ਕਿ ਤੁਹਾਡੀ ਇੰਪੋਰਟੈਂਸ ਹੈ। ਫਿਰ ਉਹ ਤੁਹਾਡੀ ਕਦਰ ਕਰੇਗਾ, ਔਰ ਫਿਰ ਜਦੋਂ ਤੁਹਾਡੀ ਕਦਰ ਕਰੇਗਾ, ਫਿਰ ਤੁਹਾਨੂੰ ਤੁਹਾਡੀ ਵਫਾਦਾਰੀ ਦਾ ਰਿਜ਼ਲਟ ਵੀ ਮਿਲੇਗਾ ਔਰ ਤੁਹਾਨੂੰ ਅੱਛਾ ਵੀ ਲੱਗੇਗਾ, ਤੁਸੀਂ ਖੁਸ਼ ਵੀ ਰਹੋਗੇ। ਨਹੀਂ ਤੇ ਤੁਸੀਂ ਇਸ ਤਰ੍ਹਾਂ ਦੀ ਵਫਾਦਾਰੀ ਦੇ ਵਿੱਚ ਹਮੇਸ਼ਾ ਪਰੇਸ਼ਾਨ ਰਹੋਗੇ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਚ ਆਇਆ ਹੋਵੇਗਾ, ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ तो कमेंट सेक्शन जरूर मैसेज करो, इंशाल्लाह मैं उसका जवाब भी देंगे, हो सके तो वीडियो भी बना देंगे। जज़ाक।